अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, अज वाले स्केदे दा दूसरा पार्ट और बाकी फिर वही चीज़ां बार बार रोज़ाना रिपीट करनियां होंदियां ने। सिर्फ अगे भी दस्सेआ बई रिपीट इस तू करना कि नवे स्टूडेंट जेह्ड़े ने उन्हां नूं चीज़ां दा पता लग जाए कि इस चैनल दे उत्ते 3 ते 20 दा पूरा कोर्स अपलोड है, सारे दा सारा फ्री है ते तुहाडी तैयारी इत्थों बिल्कुल फ्री हो जाएगी। एप्लीकेशन वैब पैटर्न ते गूगल तो डाउनलोड होवेगी एंड्रॉइड फोन दे विच ते अगर तुहाडे कोल आईफोन है तो फिर तुसी ऑनलाइन पढ़ सकते हो। ठीक है, बाकी जेह्ड़े स्टूडेंट थ्योरी पास कर लइए मेरे व्हाट्सएप नंबर ते अपना पीडीएफ सेंड कर दियो ते आर्गूमेंट ही करेआ करो। ਉਹਦੇ ਨਾਲ ਹੀ ਸਹੀ ਤਿਆਰੀ ਹੁੰਦੀ ਹੈ। ਜਿਹਦੀਆਂ ਗਲਤੀਆਂ ਨਹੀਂ ਕੱਟ ਰਹੀਆਂ ਉਹਦੇ ਵਾਸਤੇ ਵੀ ਇਹੀ ਜਿਹੜਾ ਮਤਲਬ ਸਲਾਹ ਹੈ ਕਿ ਉਹ ਆਰਗੂਮੈਂਟ ਹੀ ਕਰੇ। ਅਗਰ ਟਾਈਮ ਹੈ ਤੇ ਪੂਰੇ ਜਿਹੜਾ ਕੋਰਸ ਹੈ ਉਹਦੇ ਆਰਗੂਮੈਂਟ ਹੀ ਕਰਦਾ ਜਾਵੇ ਤੇ ਅਗਰ ਸਮਝ ਲਓ ਕਿ ਟਾਈਮ ਥੋੜਾ ਹੈ ਕਿਸੇ ਵੀ ਵਜ੍ਹਾ ਤੋਂ ਤੇ ਫਿਰ ਕਮ ਅਜ਼ ਕਮ ਉਹਨਾਂ ਚੈਪਟਰ ਦੇ ਆਰਗੂਮੈਂਟ ਹੀ ਜ਼ਰੂਰ ਕਰੋ ਜਿਨ੍ਹਾਂ ਵਿੱਚੋਂ ਤੁਹਾਡੀਆਂ ਗਲਤੀਆਂ ਪਈਆਂ ਹੁੰਦੀਆਂ ਨੇ। ਠੀਕ ਹੈ, ਤੇ ਇਹ ਐਸਕੇ ਦੇ ਵਾਲੀ ਵੀਡੀਓ ਜ਼ਰੂਰ ਵੇਖੋ, ਇਹਦੇ ਨਾਲ bੜੀ ਹੈਲਪ ਮਿਲਦੀ ਹੈ। 16 ਨੰਬਰ ਸਵਾਲ, il conducente deve fermarsi, ਕਹਿੰਦਾ ਡਰਾਈਵਰ ਲਾਜ਼ਮੀ ਰੁਕਣਾ ਹੈ। quando un pedone non vedente, ਜਦੋਂ ਇੱਕ ਪੈਦਲ ਉਹ ਦੇਖ ਨਹੀਂ ਸਕਦਾ, con il bastone bianco ਤੇ ਬਿਆਂਕੋ ਸਟਿਕ ਦੇ ਨਾਲੇ si accinge ad attraversare la strada ਔਰ ਸੜਕ ਕ੍ਰਾਸ ਕਰਨੇ ਵਾਸਤੇ ਰੈਡੀ ਹੈ, ਤਿਆਰ ਹੈ। evitando di frenare bruscamente ਤੇ ਕਹਿੰਦਾ ਇੱਕੋ ਦਮ ਬ੍ਰੇਕ ਲਾਣੇ ਤੋਂ ਬਚਣਾ ਹੈ। per non spaventarlo, ਉਹਨੂੰ ਨਾ ਡਰਾਣੇ ਵਾਸਤੇ ਵੇਰੋ ਜੀ। ਕਿਉਂਕਿ ਬਿਆਂਕੋ ਸਟਿਕ ਉਹਨਾਂ ਕੋਲ ਹੁੰਦੀ ਹੈ ਜਿਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ, ਉਹ ਫਿਰ ਜ਼ਿਆਦਾ ਕੰਮ ਜਿਹਨਾਂ ਨੇ ਸੁਣ ਕੇ ਲੈਂਦੇ ਨੇ। ਇਸ ਵਾਸਤੇ ਕਹਿੰਦਾ ਕਿ ਉਹਦੇ ਨਜ਼ਦੀਕ ਆ ਕੇ ਇੱਕੋ ਦਮ ਬ੍ਰੇਕ ਨਹੀਂ ਲਾਣੀ ਵੀ ਕਿਧਰੋਂ ਡਰ ਨਾ ਜਾਵੇ। ਠੀਕ ਹੈ, ਤੇ ਅਚਿੰਜੀ ਆਏ ਆ ਜੀ, ਸੈਂਪਰੇ ਵੇਰੋ ਹੈ, ਫਾਲਸੋ ਕੋਈ ਨਹੀਂ। ਤੇ ਬਰੁਸਕਾਮੈਂਟ ਵੀ ਸ਼ਾਇਦ ਕੁਛ ਹੈ ਵੇ ਲੇਕਿਨ ਪੁੱਛ ਲਵਿਆ ਜੇ, ਮੈਨੂੰ ਯਾਦ ਨਹੀਂ। 17 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ? ਪੈਦਲ ਦਾ ਰਸਤਾ ਹੈ ਔਰ ਉਹਦੇ ਨਾਲ ਸਾਈਕਲ ਦਾ ਹੈ। ਦੋਵਾਂ ਦੇ ਆਪਣੇ ਆਪਣੇ ਨੇ ਲੇਕਿਨ ਇਹ ਵੇ ਕਿ ਜੁੜੇ ਨੇ। ਅਗਰ ਕਵੇ ਕਿ ਮਿਕਸ ਹੈ, ਮਿਕਸ ਨਹੀਂ ਹੈ, ਦੋਵਾਂ ਦੇ ਆਪਣੇ ਆਪਣੇ ਲੇਕਿਨ ਇਕੱਠੇ ਨੇ। il segnale raffigurato ਹੈ, ਨਿਸ਼ਾਨ ਦਿਖਾਇਆ ਗਿਆ। preannuncia ਦੱਸ ਰਿਹਾ ਹੈ। l'obbligo di condurre ਲਾਜ਼ਮੀ ਹੈ ਚਲਾਣਾ a mano la bicicletta, ਕਹਿੰਦੇ ਹੱਥ ਨਾਲ ਚਲਾਣਾ ਲਾਜ਼ਮੀ ਹੈ ਕਿ ਤੁਸੀਂ ਹੱਥ ਨਾਲ ਸਾਈਕਲ ਚਲਾਓ, ਫਾਲਸੋ। 18 ਨੰਬਰ, ਇਹ ਵੀ ਤਸਵੀਰ ਜਿਹੜੀ ਹੈ ਇੰਪੋਰਟੈਂਟ ਹੈ, ਇਹ ਵੀ ਐਗਜ਼ਾਮ ਵਿੱਚ ਆਉਂਦੀ ਹੈ, ਇਹਦੇ ਵੀ ਆਪਣੇ ਪੇਜ ਕਲੀਅਰ ਕਰਨੇ ਨੇ। ਇਹ segnali luminosi in figura ਵਾਲੇ ਰੋਸ਼ਨ ਨਿਸ਼ਾਨ ਨੇ ਤਸਵੀਰ ਦੇ ਵਿੱਚ। valgono anche per le biciclette, ਕਹਿੰਦੇ ਸਾਈਕਲਾਂ ਵਾਸਤੇ ਵੀ valgono ਹੁੰਦੇ ਨੇ, ਮਤਲਬ ਲਾਗੂ ਹੁੰਦੇ ਨੇ, ਵੈਲਿਡ ਹੁੰਦੇ ਨੇ। ਵੇਰੋ 19 ਨੰਬਰ, se si attraversa un incrocio, ਕਹਿੰਦਾ ਅਗਰ ਇੱਕ ਚੌਕ ਕ੍ਰਾਸ ਕਰਦੇ ਹੋ a forte velocità, ਜ਼ਿਆਦਾ ਸਪੀਡ ਤੇ, avendo di dritto di precedenza, ਸਿੱਧਾ ਹੱਕ ਰੱਖਦਿਆਂ ਹੋਇਆਂ ਕਹਿੰਦਾ ਤੁਸੀਂ ਚੌਕ ਕ੍ਰਾਸ ਕਰਦੇ ਹੋ ਸਪੀਡ ਤੇ। in caso di incidente, ਐਕਸੀਡੈਂਟ ਦੀ ਸੂਰਤ ਵਿੱਚ si completamente privi di responsabilità, ਕਹਿੰਦਾ ਪੂਰੀ ਤਰ੍ਹਾਂ ਤੁਸੀਂ ਪ੍ਰੀਵੀ ਦੀ ਰਿਸਪੌਂਸਾਬਿਲਿਟੀ ਹੋਵੇ ਦਾ ਮਤਲਬ ਤੁਹਾਡਾ ਜ਼ੁੰਮਾ ਹੀ ਨਹੀਂ ਹੋਣ ਲੱਗਾ ਬਈ ਅਗਰ ਤੁਸੀਂ ਜ਼ਿਆਦਾ ਸਪੀਡ ਤੇ ਚੌਕ ਕ੍ਰਾਸ ਕੀਤਾ, ਐਕਸੀਡੈਂਟ ਹੋ ਗਿਆ ਤੇ ਤੁਹਾਡਾ ਕੋਈ ਜ਼ੁੰਮਾ ਨਹੀਂ ਹੋਣ ਲੱਗਾ, ਫਾਲਸੋ। ਬੇਸ਼ੱਕ ਸਾਡੀ ਪਹਿਲ ਹੋਵੇ ਲੇਕਿਨ ਜਦੋਂ ਚੌਕ ਹੁੰਦਾ ਉੱਥੇ ਸਪੀਡ ਘੱਟ ਕਰਨੀ ਲਾਜ਼ਮੀ ਹੈ। 20 ਨੰਬਰ, chi intende cambiare ਕੁਰਸੀਆ, ਜਿਹੜਾ ਕੁਰਸੀਆ ਚੇਂਜ ਕਰਨਾ ਚਾਹੁੰਦਾ ਹੈ, deve controllare la corsia, ਕਹਿੰਦਾ ਉਸ ਕੁਰਸੀਏ ਨੂੰ ਚੈੱਕ ਕਰ ਲਵੇ ਕਿ vuole occupare, ਜਿਹਦੇ ਉੱਤੇ ਜਾਣਾ ਚਾਹੁੰਦਾ ਹੈ, sia libera dietro per un tratto sufficiente, ਵੀ ਉਹਦਾ ਕਾਫੀ ਪਿੱਛੋਂ ਹਿੱਸਾ ਖਾਲੀ ਹੈ, ਮਤਲਬ ਜਿਹੜੇ ਕੁਰਸੀਏ ਤੋਂ ਜਾਣਾ ਹੈ। ਵੇਰੋ 21 ਨੰਬਰ, il carico dei veicoli, ਕਹਿੰਦਾ ਗੱਡੀਆਂ ਤੇ ਸਮਾਨ ਹੈ, deve essere sistemato in modo, ਇਸ ਤਰੀਕੇ ਨਾਲ ਰੱਖਣਾ ਹੈ, da evitare la caduta, ਵੀ ਉਹ ਗਿਰਨੇ ਤੋਂ ਵੀ ਬਚੇ, o la dispersione, ਤੇ ਬਿਖਰਨੇ ਤੋਂ ਵੀ ਬਚੇ। ਵੇਰੋ 22 ਨੰਬਰ, la sospensione della patente è disposta, ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ quando il conducente fugge, ਜਦੋਂ ਡਰਾਈਵਰ ਫੂਜ ਹੋ ਜਾਂਦਾ, ਫਰਾਰ ਹੋ ਜਾਂਦਾ, ਨਸ ਜਾਂਦਾ ਹੈ, senza prestare soccorso, ਬਿਨਾਂ ਤਾਵਨ ਕਰਨੇ ਤੋਂ, alla persona investita, ਉਸ ਬੰਦੇ ਨਾਲ ਜਿਹੜਾ ਵਰਦੀ ਵਿੱਚ। ਵੇਰੋ ਜੀ, ਮਸਲਨ ਅਸੀਂ ਗੱਡੀ ਚਲਾ ਰਹੇ ਹਾਂ, ਸਾਨੂੰ ਪੁਲਿਸ ਵਾਲੇ ਰੋਕਦੇ ਨੇ, ਉਹ ਸਾਡੇ ਕੋਲ ਕੋਈ ਡਾਕੂਮੈਂਟ ਮੰਗਦੇ ਨੇ, ਅਸੀਂ ਉਹਨੂੰ ਨਹੀਂ ਦਿੰਦੇ। ਠੀਕ ਹੈ, ਉਹ ਸਾਨੂੰ ਕਹਿੰਦੇ ਨੇ ਕਿ ਇਹਦੇ ਵਿੱਚ ਉਹ ਫੂਕ ਮਾਰੋ ਜਿਹੜਾ ਉਹਨਾਂ ਨਸ਼ਾ ਚੈੱਕ ਕਰਨਾ ਹੁੰਦਾ, ਅਸੀਂ ਉਹ ਨਹੀਂ ਕੰਮ ਕਰਦੇ ਤੇ ਫਿਰ ਇਸ ਸੂਰਤ ਤੇ ਤੁਹਾਡਾ ਲਾਇਸੈਂਸ ਸਸਪੈਂਡ ਕਰ ਸਕਦੇ ਨੇ। ਠੀਕ ਹੈ, ਅੱਛਾ ਜੀ, ਉੱਤੇ ਪ੍ਰੈਸਤਾਰੇ ਆਏ ਅਸੀਂ ਸੈਂਪਰੇ ਵੇਰੋ, 2 ਫਾਲਸੋ ਨੇ। ਠੀਕ ਹੈ ਜੀ, ਹੁਣ ਫਾਲਸੋ ਮੈਨੂੰ ਨਹੀਂ ਯਾਦ, ਜਿਹਨੇ ਪੁੱਛਣਾ ਹੋਇਆ ਕਮੈਂਟ 'ਤੇ ਪੁੱਛ ਲਵਿਆ ਜੇ। 23 ਨੰਬਰ, quando assicurazione per la responsabilità civile, ਕਹਿੰਦਾ ਜਦੋਂ ਇੰਸ਼ੋਰੈਂਸ ਇਸ ਸਕਦੂਤਾ ਦੀ ਵਾਲੀਤਾ ਸਕਦੂਤਾ ਹੋਈ ਹੈ, ਖਤਮ ਹੋਈ ਹੈ,
si può continuare a usare il veicolo, ਕਹਿੰਦਾ ਗੱਡੀ ਇਸਤੇਮਾਲ ਤੁਸੀਂ ਕਰ ਸਕਦੇ ਹੋ solo per brevi tragitti, ਸਿਰਫ ਥੋੜੇ ਸਫ਼ਰ ਵਾਸਤੇ। ਫਾਲਤੂ ਇੰਸ਼ੋਰੈਂਸ ਖਤਮ ਹੋ ਗਈ ਹੈ, ਸਫ਼ਰ ਕਰਨਾ ਤੇ ਦੂਰ ਦੀ ਗੱਲ, ਤੁਸੀਂ ਪਬਲਿਕ ਸੜਕ ਦੇ ਉੱਤੇ ਗੱਡੀ ਖੜੀ ਵੀ ਨਹੀਂ ਕਰ ਸਕਦੇ। 24 ਨੰਬਰ ਸਟਾਪ ਦਾ ਨਿਸ਼ਾਨ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ di arrestarsi all'incrocio ਵਿੱਚ ਚੌਕ ਤੇ ਰੁਕਣਾ ਜੇ, anche se il semaforo emette luce verde, ਭਾਵੇਂ ਇਸ਼ਾਰੇ ਦੀ verde ਲਾਈਟ ਹੋ ਜਾਂਦੀ ਹੈ ਫਾਲਸੋ। 5 ਨੰਬਰ ਬੂਥ ਦਾ ਨਿਸ਼ਾਨ ਹੈ। ਕੀ ਮਤਲਬ ਬਣਦਾ ਹੈ ਵੀ ਅੱਗੇ ਤੁਹਾਨੂੰ ਨਜ਼ਦੀਕ ਇੱਕ ਪਬਲਿਕ ਟੈਲੀਫੋਨ ਮਿਲ ਸਕਦਾ ਹੈ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la vicinanza di un negozio, ਵੀ ਨਜ਼ਦੀਕ ਇੱਕ ਦੁਕਾਨ ਹੈ di telefonia mobile, ਟੈਲੀਫੋਨ ਵਾਲੀ ਫਾਲਸੋ। 26 ਨੰਬਰ la distanza di sicurezza, ਫਾਸਲਾ deve essere determinata in relazione alla larghezza del veicolo, ਕਹਿੰਦਾ ਗੱਡੀ ਦੀ larghezza ਚੌੜਾਈ ਦੇ ਹਿਸਾਬ ਨਾਲ ਰੱਖਣਾ ਜੇ ਕਿ ਪ੍ਰਚੇਰੇ ਜਿਹੜੀ ਅੱਗੇ ਚੱਲ ਰਹੀ ਹੈ ਫਾਲਸੋ। ਚੌੜਾਈ ਨਾਲ ਤੱਲਾ ਹੀ ਕੋਈ distanza ਦਾ। 27 ਨੰਬਰ secondo le norme di precedenza, ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio rappresentato in figura, ਦਾ ਚੌਕ ਤਸਵੀਰ ਦਿਖਾਇਆ ਗਿਆ il veicolo C, ਜਿਹੜੀ ਸੀ ਗੱਡੀ ਹੈ non deve dare la precedenza, ਕਹਿੰਦਾ ਇਸ ਹੱਕ ਨਹੀਂ ਦੇਣਾ ad alcun veicolo, ਕਿਸੇ ਵੀ ਗੱਡੀ ਨੂੰ ਫਾਲਸੋ ਜੀ ਉਹਨਾਂ ਕੀਤੀ ਹੈ ਫਾਲਸੋ ਹੀ ਹੋਵੇਗਾ ਤੇ ਇਹ ਤੁਸੀਂ ਤਸਵੀਰ ਹੋ ਚੈੱਕ ਕਰ ਲਿਆ ਜੇ। 28 ਨੰਬਰ in caso di prolungata inattività del rimorchio, ਕਹਿੰਦਾ ਉਹ ਸੂਰਤ ਵਿੱਚ ਜਦੋਂ ਤੁਸੀਂ ਜ਼ਿਆਦਾ ਟਾਈਮ ਤੋਂ ਰਿਮੋਰਕਿਓ ਇਸਤੇਮਾਲ ਨਹੀਂ ਕਰ ਰਹੇ, ਇਹ consigliabile, ਫਿਰ ਤੁਹਾਡੇ ਵਾਸਤੇ ਸਲਾਹ ਹੈ se non è possibile sollevarlo da terra, ਅਗਰ ਜ਼ਮੀਨ ਤੋਂ ਚੁੱਕਣਾ ਉਹਨੂੰ ਮੁਮਕਨ ਨਹੀਂ, aumentare la pressione di gonfiaggio degli pneumatici, ਫਿਰ ਕਹਿੰਦਾ ਟਾਇਰਾਂ ਦਾ ਪ੍ਰੈਸ਼ਰ ਵਧਾ ਦਿਓ e cambiare periodicamente la loro superficie di appoggio, ਤੇ ਵਕਫੇ ਬਾਅਦ ਮਤਲਬ ਕੁਝ ਦਿਨਾਂ ਤੋਂ ਬਾਅਦ ਉਹਦੀ ਜਗ੍ਹਾ ਕਹਿੰਦਾ ਚੇਂਜ ਕਰਦੇ ਰਹੋ in modo, ਇਸ ਤਰੀਕੇ ਨਾਲ da evitare la loro ovalizzazione, ਬਈ ਉਹ ਅੰਡਾ ਹੋਣੇ ਤੋਂ ਬਚ ਜਾਣ, ਟਾਇਰ ਜਿਹੜੇ ਮਤਲਬ ਟੇਢੇ ਹੋਣੇ ਤੋਂ ਬਚ ਜਾਣ। ਵੇਰੋ ਜੀ ਕੋਈ ਵੀ ਗੱਡੀ ਹੈ ਜਿਹੜੀ ਤੁਸੀਂ ਜ਼ਿਆਦਾ ਦੇਰ ਵਾਸਤੇ ਇਸਤੇਮਾਲ ਨਹੀਂ ਕਰਨੀ, ਜਿਸ ਤਰ੍ਹਾਂ ਖਾਸ ਤੌਰ ਤੇ ਅਸੀਂ ਬਾਹਰ ਬੰਦੇ ਹੁੰਦੇ ਆ, ਬੜੇ ਐਸੇ ਬੰਦੇ ਜਿਨ੍ਹਾਂ ਦਾ ਪਿੱਛੇ ਮਤਲਬ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੁੰਦਾ ਕਿ ਕੋਈ ਗੱਡੀ ਲਈ ਹੈ ਤੇ ਉਹ ਕੋਈ ਯੂਜ਼ ਕਰੇ, ਉਹ ਖੜੀ ਕਰਕੇ ਆ ਜਾਂਦੇ ਨੇ। ਉਹਦਾ ਬਿਹਤਰ ਤਰੀਕਾ ਇਹ ਹੁੰਦਾ ਕਿ ਅਗਰ ਤੁਸੀਂ ਉਸ ਗੱਡੀ ਨੂੰ ਜ਼ਮੀਨ ਤੋਂ ਉਹਦਾ ਚੁੱਕ ਸਕਦੇ ਹੋ ਤਾਂ ਚੁੱਕ ਦਿਓ ਤਾਂ ਕਿ ਟਾਇਰ ਜ਼ਮੀਨ ਥੱਲੇ ਨਾ ਲੱਗਣ, ਤੇ ਅਗਰ ਨਹੀਂ ਚੁੱਕ ਸਕਦੇ ਤੇ ਫਿਰ ਕੋਈ ਐਸੇ ਬੰਦੇ ਚਾਬੀ ਦੇ ਦਿਓ ਜਿਹੜਾ ਕੁਛ ਦਿਨਾਂ ਬਾਅਦ ਉਹਦੀ ਟਾਇਰਾਂ ਦੀ ਜਗ੍ਹਾ ਚੇਂਜ ਕਰਦਾ ਰਹੇ, ਕਦੀ ਗੱਡੀ ਅੱਗੇ ਕਰ ਦਿੱਤੀ ਕਦੀ ਪਿੱਛੇ ਕਰ ਦਿੱਤੀ। ਉਹਦੀ ਵਜ੍ਹਾ ਕਿਉਂਕਿ ਜ਼ਿਆਦਾ ਦੇਰ ਇੱਕ ਜਗ੍ਹਾ ਤੇ ਗੱਡੀ ਖੜੀ ਰਵੇ ਦੀ, ਇੱਕ ਜਗ੍ਹਾ ਤੇ ਉਹ ਪ੍ਰੈਸ਼ਰ ਪੈ ਕੇ ਦਬਾਅ ਪੈ ਕੇ ਟਾਇਰਾਂ ਤੇ ਉਹ ਟਾਇਰ ਟੇੜੇ ਹੋ ਜਾਣ ਦੇ, ਟਾਇਰ ਖਰਾਬ ਹੋ ਜਾਣ ਦੇ। ਠੀਕ ਹੈ। 29 ਨੰਬਰ ਸੁਸਤਰਾਦੇ ਕੋਪਰਤੇ ਦੀ ਨੇਵੇ, ਕਹਿੰਦਾ ਉਹਨਾਂ ਸੜਕਾਂ ਦੇ ਉੱਤੇ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ ਅਕੋਰੇ ਜ਼ਰੂਰੀ ਹੈ evitare brusche accelerazioni, ਕਹਿੰਦਾ ਉੱਥੇ ਇੱਕੋ ਦਮ ਰੇਸ ਦੇਣੇ ਤੋਂ ਬਚਣਾ ਜ਼ਰੂਰੀ ਹੈ। ਵੇਰੋ ਜੀ ਇੱਕੋ ਦਮ ਰੇਸ ਨਹੀਂ ਦੇਣੀ ਕਿਉਂਕਿ ਗੱਡੀ ਸਲਿਪ ਹੋ ਸਕਦੀ ਹੈ। 3 ਨੰਬਰ ਇਹ vietato danneggiare, ਕਹਿੰਦਾ ਨੁਕਸਾਨ ਦੇਣਾ ਮਨਾ ਹੈ le opere e gli impianti stradali, ਜਿਹੜਾ ਕੋਈ ਸੜਕ ਦੇ ਉੱਤੇ impianti stradali, ਸੜਕ ਦੇ ਉੱਤੇ ਕੋਈ ਸਿਸਟਮ ਲੱਗਿਆ ਹੈ, ਕੋਈ ਪੌਦੇ ਨੇ, ਕੋਈ ਵੀ ਚੀਜ਼ ਸੜਕ ਦੇ ਉੱਤੇ ਜਿਹੜੀ ਲੱਗੀ ਹੈ ਉਹਨੂੰ ਨੁਕਸਾਨ ਦੇਣਾ ਮਨਾ ਹੈ। ਵੇਰੋ ਜੀ